अम्मी एक औरत ते एक बंदा सीगे ते बड़े पैसे वाले सी, बड़ी दौलत सी उन्हां कोल ना, ठीक ठाक पैसा आ गया उन्हां कोल ते उन्हां ने सोचिया ना कि अपना नवां घर शर बनाने आ। वो जिहड़ा बंदा सी ना ओहदा एक बाप सी सिर्फ, बाकी सारे ओहदे जिन्ने भी सी बुजुर्ग फौत हो चुके सी, मां सी ओहदी भी डेथ हो चुकी सी ते ओहदे कोल बाप ही बाप सीगा ते ओह अपने बाप दी ना बड़ी कदर करदा सी, बड़ा उन्हां प्यार करदा सीगा। हुण होया की कि औरत दे कहण ते नवे मकान शिकान बनाए, बाबा जी नूं भी एक कमरा देता ते ओहदी खिदमत शिदमत करन लग गए। हुण जिहड़ी औरत सीगी ना ओह बाबे दी नूंह सी, ओह बंदे दी बुढ़ी, ओह थोड़ी जी ना जबान दराज सीगी, यानी कि थोड़ी जी गल तो ना थोड़ा गुस्से नाल बोलना। ओह जिहड़ा बंदा सी ना बड़ा शरीफ सी, कहंदे आ ना कि बंदे नूं चुप कर रहना चाहिदा, कोई नहीं टाइम कड्ढो। ਉਹ ਹੋਇਆ ਇਦਾਂ ਕਿ ਉਹ ਨਾ ਬਜ਼ੁਰਗ ਨੂੰ ਆਦਤ, ਜਿੱਦਾਂ ਸਾਡੇ ਬਜ਼ੁਰਗਾਂ ਨੂੰ ਆਦਤ ਆ ਕਿ ਸਿਰ 'ਚ ਤੇਲ ਝੱਸਣਾ, ਉਹ ਨਾ ਬਜ਼ੁਰਗ ਕਹਿੰਦਾ ਕਿ ਪੁੱਤ ਮੈਨੂੰ ਨਾ ਆ ਤੇਲ ਤੇ ਲਿਆ ਕੇ ਦਿਓ, ਮੈਂ ਆਪਣੇ ਸਿਰ 'ਚ ਮਾੜਾ ਜਿਹਾ ਪਾ ਲਵਾਂ। ਉਹ ਪਹਿਲੇ ਤਾਂ ਉਹਨੇ ਲਿਆਉਣ ਲੱਗੀ ਨਾ ਉਹਨੂੰ ਬੜੀਆਂ ਗੱਲਾਂ ਕੀਤੀਆਂ ਕਿ ਲੈ ਬਾਬਾ ਹੁਣ ਤੇਲ ਲਾਣਾ, ਤੂੰ ਸ਼ੈਂਪੂ ਲਾਈਏ ਤਾਂ ਉਹ ਇਦਾਂ ਡਰਾਮੇਬਾਜ਼ੀ ਕਰਨ ਲੱਗੀ, ਤੂੰ ਇੱਥੇ ਲਵੇੜੇਂਗਾ। ਖੈਰ ਫਿਰ ਲਿਆ ਕੇ ਦਿੱਤਾ, ਹੱਥ 'ਚ ਫੜਾਇਆ ਤੇ ਉਹ ਬੰਦਾ ਦੇਖਦਾ ਰਿਹਾ, ਬੰਦਾ ਵਿਚਾਰਾ ਚੁੱਪ ਕੀਤਾ ਰਿਹਾ। ਹੁਣ ਨਾ ਬਾਬਾ ਜੀ ਨੇ ਸਿਰ ਨੂੰ ਤੇਲ ਤੂਲ ਲਾਇਆ, ਝੱਸਿਆ ਤੇ ਸ਼ੁਕਰ ਅੱਲਾਹ ਤਾਲਾ ਦਾ ਅਦਾ ਕੀਤਾ ਤੇ ਥੋੜੀ ਦੇਰ ਬਾਅਦ ਉੱਠਣ ਲੱਗਾ ਨਾ ਤੇ ਉਹ ਤੇਲ ਵਾਲੇ ਹੱਥ ਸੀਗੇ ਕਿ ਮੈਂ ਹੱਥ ਧੋ ਕੇ ਆਵਾਂ, ਉਹ ਏਦਾਂ ਕਿਤੇ ਦੀਵਾਰ ਨੂੰ ਹੱਥ ਲਾ ਕੇ ਆਸਰਾ ਕਰਕੇ ਉੱਠਣ ਲੱਗਾ ਤੇ ਉੱਥੇ ਨਾ ਤੇਲ ਵਾਲੇ ਹੱਥ ਛਪ ਗਏ। ਹੁਣ ਨਾ ਔਰਤ ਬੋਲਣਾ ਸ਼ੁਰੂ ਕਰਤਾ, ਉਹਨੇ ਕਿਹਾ ਬਾਬਾ ਤੈਨੂੰ ਮੈਂ ਕਿਹਾ ਵੀ ਸੀਗਾ ਤੇਲ ਨਾ ਲਾ, ਤੂੰ ਦੀਵਾਰਾਂ ਗੰਦੀਆਂ ਕਰਤੀਆਂ, ਹਾਲੇ ਮੈਂ ਕੱਲ ਹਾਲੇ ਪੇਂਟ ਸ਼ੇਂਟ ਕਰਵਾਇਆ ਤੇ ਕੱਲ ਹਾਲੇ ਮਕਾਨ ਸ਼ਕਾਨ ਬਣਾਇਆ ਤਾਂ ਤੂੰ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ। ਤੁਸੀਂ ਹੈ ਹੀ ਕੱਚਿਆਂ 'ਚ ਰਹਿਣ ਵਾਲੇ ਆ, ਤੁਹਾਡੀ ਔਕਾਤ ਹੀ ਨਹੀਂ। ਬਹੁਤ ਜ਼ਿਆਦਾ ਬੋਲੀ ਨਾ, ਬੰਦਾ ਵਿਚਾਰਾ ਚੁੱਪ ਕਰ ਰਿਹਾ, ਉਹ ਨਾ ਬੋਲਿਆ ਕੁਛ ਵੀ ਕਿ ਮੈਂ ਹੁਣ ਕੀ ਕਵਾਂ, ਮੇਰਾ ਘਰ ਨਾ ਬਰਬਾਦ ਹੋ ਜਾਵੇ। ਉਹ ਬਾਬੇ ਦੇ ਨਾ ਦਿਲ ਨੂੰ ਬੜੀ ਤਕਲੀਫ ਹੋਈ ਕਿ ਯਾਰ ਇਹਨੇ ਮੈਨੂੰ ਕਿਸ ਤਰ੍ਹਾਂ ਬੋਲੀ ਆ। ਖੈਰ ਵਿਚਾਰਾ ਬਜ਼ੁਰਗ ਗਿਆ, ਵਾਪਸ ਆਇਆ, ਕੁਛ ਅਰਸਾ ਕੋਈ ਮਤਲਬ ਦਿਹਾੜੀ ਡੇਢ ਦਿਹਾੜੀ ਦੋ ਹੀ ਗੁਜ਼ਰੀਆਂ, ਹਾਲੇ ਜ਼ਿਆਦਾ ਟਾਈਮ ਨਹੀਂ ਗੁਜ਼ਰਿਆ ਤੇ ਬਾਬੇ ਦੀ ਡੈਥ ਹੋ ਗਈ। ਬਾਬਾ ਦੁਨੀਆ ਤੋਂ ਕੂਚ ਕਰ ਗਿਆ, ਰੂਹ ਪ੍ਰਵਾਦ ਕਰ ਗਈ। ਹੁਣ ਰੂਹ ਪ੍ਰਵਾਦ ਕਰ ਗਈ ਨਾ ਤੇ ਉਹਨੇ 2-4 ਦਿਨ ਹੀ ਕੱਢੇ, ਉਹਨੇ ਲਿਆਂਦਾ ਪੇਂਟਰ, ਆ ਰੰਗ ਪੇਂਟ ਕਰਨੇ ਵਾਲਾ, ਰੰਗ ਰੂੰਗ ਕਰਨੇ ਵਾਲਾ। ਉਹ ਕਹਿੰਦੀ ਕਿ ਆ ਨਾ ਸਾਡੇ ਆ ਜਿਹੜਾ ਕਮਰਾ ਨਾ ਬਜ਼ੁਰਗਾਂ ਵਾਲਾ, ਇਹਨੂੰ ਪੇਂਟ ਕਰ ਦੇ। ਤੇ ਉਹ ਚੱਲ ਗਈ ਆਪ ਬਾਜ਼ਾਰ ਨੂੰ, ਆਪਣੇ ਬੰਦੇ ਨੂੰ ਵੀ ਨਾਲ ਲੈ ਗਈ। ਹੁਣ ਪਿੱਛੇ ਨਿਆਣੇ ਖੇਲਣ ਡਏ ਸੀ, ਉਹ ਪੇਂਟਰ ਜਦੋਂ ਪੇਂਟ ਕਰਨ ਆਇਆ ਨਾ ਦੀਵਾਰਾਂ ਨੂੰ ਪੇਂਟ ਮਾਰਨ ਲੱਗ ਗਿਆ ਤੇ ਉੱਥੇ ਬੱਚੇ ਖੇਲਣ ਦੇ ਸੀ ਤੇ ਕਹਿੰਦੇ ਉਹਨੂੰ ਅੰਕਲ, पेंट वाले नु, अंकल ये जो हाथ लगा हुआ है ना, ये हमारे दादा अबू का है, इसको ना छेड़ना, इसको खराब ना करना, इसके ऊपर पेंट ना मारना। वो पेंटर भी कोई ना नस्ली बंदा सी, कोई चंगे मां बाप दी औलाद सी। उन्हें ना उस हाथ ते इदां लकीरां ला के बड़ा आले दुआले मतलब कलरफुल जिहा करके उस हाथ नूं छड्ड दित्ता ते ओनू हाथ नूं होर खूबसूरत बनाता, रंगां दे नाल डिजाइन बनाता। हुण लागे महल्ले दीयां औरतां आईयां, आके देखिया ते ਉਹ ਇੱਕ ਹੱਥ ਛਪਿਆ ਤੇ ਬਾਕੀ ਕਮਰਾ ਸਾਰਾ ਕਲਰ ਹੋ ਗਿਆ ਹੋਇਆ। ਉਹ ਜਦੋਂ ਸਾਰਾ ਕਮਰਾ ਕਲਰ ਹੋ ਗਿਆ ਹੋਇਆ ਤੇ ਉਹਨਾਂ ਆ ਕੇ ਦੇਖਣ ਕਹਿੰਦੀਆਂ ਇਹ ਕੀ। ਉਹ ਬੱਚੇ ਕਹਿੰਦੇ ਜੀ ਹਮਾਰੇ ਦਾਦਾ ਅਬੂ का हाथ है, हमने इसे पेंट नहीं करना। ਉਹ ਬੜੀਆਂ ਖੁਸ਼ ਹੋਈਆਂ, ਇਹਨੂੰ ਦੱਸ, ਉਹਨੂੰ ਦੱਸ, ਇਹਨੂੰ ਦੱਸ, ਸਾਰਿਆਂ ਨੂੰ ਦੱਸ। ਉਹਨਾਂ ਦੀ ਤਾਂ ਬੱਲੇ ਬੱਲੇ ਹੋ ਗਈ। ਉਹ ਜਦੋਂ ਬੱਲੇ ਬੱਲੇ ਹੋ ਗਈ ਸਾਰੇ, ਉਹ ਜਦੋਂ ਵਾਪਸ ਆਈਆਂ ਤੇ ਉਹ ਸਾਰੇ ਤਾਰੀਫ ਕਰਨ ਕਿ ਵੀ ਬੜੀ ਗੱਲ ਆ, ਚੰਗੇ ਖਾਨਦਾਨ ਦੇ ਨੌਂ ਆ ਇਹ, ਕਿ ਦੇਖੋ ਆਪਣੇ ਬਜ਼ੁਰਗਾਂ ਦੇ ਸਹੁਰੇ ਦਾ ਹੱਥ ਵੀ ਖਰਾਬ ਨਹੀਂ ਕੀਤਾ, ਪੇਂਟ ਨਹੀਂ ਕਰਵਾਇਆ। ਉਹਦੀ ਮਜਬੂਰੀ ਬਣ ਗਈ, ਉਹਨੇ ਉਹ ਖਰਾਬ ਨਹੀਂ ਕੀਤਾ। ਹੁਣ ਉਹ ਲੱਗਾ ਰਿਹਾ ਕਾਫੀ ਦੇਰ ਤੇ ਕੁਛ ਅਰਸਾ ਹੋਇਆ ਤੇ ਸਕੂਲ ਦੇ ਵਿੱਚ ਨਾ ਮੁਕਾਬਲਾ ਹੋਇਆ ਪੇਂਟਿੰਗ ਦਾ, ਤਸਵੀਰਾਂ ਬਣਾਉਣ ਦਾ। ਉਹ ਨਾ ਮੁਕਾਬਲਾ ਹੋਇਆ ਤੇ ਉਹ ਨਾ ਉਹਦੇ ਬੱਚੇ ਨੰਬਰ 1 ਤੇ ਆ ਗਏ। ਉਹ ਜਿਹੜਾ ਨੇ ਆਪਣੇ ਬੱਚੇ ਬਾਪ ਦਾ ਦਾਦੇ ਦਾ ਹੱਥ ਬਚਾਇਆ ਸੀਗਾ ਪੇਂਟਰ ਤੋਂ। ਹੁਣ ਬੜਾ ਵੱਡਾ ਸਕੂਲ ਸੀ, ਉਹਨਾਂ ਨੇ ਪੂਰੇ ਇਲਾਕੇ ਨੂੰ ਬੁਲਾਇਆ, ਉਹਨਾਂ ਨੂੰ ਵੀ ਬੁਲਾਇਆ ਤੇ ਹੁਣ ਸਟੇਜ ਤੇ ਦੱਸਿਆ, ਅਨਾਉਂਸ ਕੀਤਾ ਕਿ ਜੀ ਅਸੀਂ ਐਸੇ ਬੱਚਿਆਂ ਦੇ ਮਾਂ-ਬਾਪ ਨੂੰ ਬੁਲਾ ਰਹੇ ਹਾਂ ਸਟੇਜ ਦੇ ਉੱਤੇ ਜਿਨ੍ਹਾਂ ਦੇ ਬੱਚੇ ਬਹੁਤ ਕਾਬਲ ਆ ਔਰ ਇਦਾਂ ਦੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਕਿਸੇ ਨੇ ਕੰਮ ਨਹੀਂ ਕੀਤਾ ਹੋਏਗਾ ਜਿੱਦਾਂ ਦੇ ਇਹਨਾਂ ਦੇ ਬੱਚਿਆਂ ਨੇ ਕੀਤਾ। ਉਹ ਲੋਕੀ ਵੀ ਹੈਰਾਨ ਤੇ ਖੁਦ ਵੀ ਹੈਰਾਨ ਕਿ ਸਾਡੇ ਬੱਚਿਆਂ ਨੇ ਐਸੀ ਕਿਹੜੀ ਤਸਵੀਰ ਬਣਾਤੀ। ਜਦੋਂ ਕੋਲ ਗਏ ਤਾਂ ਦੇਖਿਆ ਤੇ ਉਹਨਾਂ ਨੇ ਸਾਰਿਆਂ ਨੂੰ ਦਿਖਾਇਆ ਤੇ ਉਹਨਾਂ ਨੇ ਆਪਣੇ ਦਾਦੇ ਦੀ ਤਸਵੀਰ ਬਣਾਈ ਹੋਈ। ਸੁਭਾਨ ਅੱਲਾਹ। ਉਹ ਹੈਰਾਨ, ਉਹਨੇ ਕਿਹਾ ਪੁੱਤਰ ਅਸੀਂ ਕਿੱਥੋਂ ਤੂੰ ਤਸਵੀਰ ਬਣਾ ਲਈ। ਹੁਣ ਬੱਚੇ ਕਹਿੰਦੇ ਕਿ मामा पापा जब हम ना रात को सोते थे, सोने से पहले हमें दादा अबू की याद आती थी, तो हम दादा अबू को ज़हन में रखते थे, तो हमारा दिल करता था हमारा दादा अबू हमारे पास आ जाए, फिर हम उनकी तस्वीरें बनाते थे अपने जहन में।
फिर जब हम फ्री होते थे, पढ़ के फ्री होते थे, पेंटिंग करते थे, तो हमारी आंखों में दादा अबू आते थे, हम उनकी तस्वीरें बनाते रहे। ऐसे करते करते हमें दादा अबू की सही वाली तस्वीर बनाने आ गई। वो ना सारा हाल तालियां बजावे तो उन्होंने मुबारकबाद देवे, ਉਹਦੇ ਬਾਪ ਨੂੰ ਬੁਲਾਇਆ ਕਿ ਕੁਝ ਬੋਲਣਾ ਚਾਹਵੇਂ, ਉਹ ਰੋ ਪਿਆ। ਰੋ ਕੇ ਕਹਿੰਦਾ ਯਾਰ ਅੱਜ ਮੈਂ ਗਲਤੀ ਕਰ ਦਿੱਤੀ, ਕਾਸ਼ ਮੇਰਾ ਬਾਪ ਜ਼ਿੰਦਾ ਹੁੰਦਾ। ਤੇ ਉਸ ਟਾਈਮ ਮੈਂ ਇਸ ਔਰਤ ਨੂੰ ਕਹਿੰਦਾ ਕਿ ਮੇਰੇ ਬਾਪ ਨਾਲ ਬਦਤਮੀਜ਼ੀ ਨਾ ਕਰ। ਉਹਨੇ ਕਿਹਾ ਸਾਰਾ ਭੇਤ ਖੋਲ ਕੇ ਰੱਖਤਾ। ਉਹਨੇ ਕਿਹਾ ਸਾਰਾ ਕੁਝ ਏਦਾਂ ਹੋਇਆ ਸੀ, ਅਸੀਂ ਤੇ ਪੇਂਟ ਹੀ ਇਸ ਵਾਸਤੇ ਕਰਵਾਇਆ ਸੀ ਕਿ ਹੱਥ ਮਟਾਈਏ। ਸਾਡੇ ਬੱਚਿਆਂ ਨੇ ਨਾ ਉਹ ਪੇਂਟ ਕਰਨ ਨਹੀਂ ਦਿੱਤਾ ਹੈਗਾ, ਹੱਥ ਬਚਾ ਲਿਆ, ਸਾਡੀ ਉੱਥੇ ਇੱਜ਼ਤ ਬਣਾਈ ਤੇ ਸਾਡੇ ਬੱਚੇ ਇੰਨਾ ਖਿਆਲ ਕਰਦੇ ਸੀਗੇ। ਕਾਸ਼ ਮੈਂ ਉਸ ਟਾਈਮ ਇਸ ਔਰਤ ਨੂੰ ਰੋਕਦਾ। ਗੱਲ ਇਹ ਆ ਕਿ ਅਗਰ ਤੁਹਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਨਾ, ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੀ ਤੁਹਾਡੀ ਔਰਤ, ਤੇ ਉਹਨੂੰ ਰੋਕਿਆ ਕਰੋ, ਸਮਝਾਇਆ ਕਰੋ, ਠੀਕ ਹੈ। ਔਰ ਅੱਲਾਹ ਤਾਲਾ ਐਸੇ ਬੱਚੇ ਸਾਰਿਆਂ ਨੂੰ ਦੇਵੇ ਜਿਹੜੇ ਬਜ਼ੁਰਗਾਂ ਦੀ ਖਿਦਮਤ ਕਰਨੇ ਵਾਲੇ ਔਰ ਪਿਆਰ ਕਰਨੇ ਵਾਲੇ ਆ। ਅੱਜ ਤੁਸੀਂ ਆਪਣੇ ਬਜ਼ੁਰਗਾਂ ਦੀ ਖਿਦਮਤ ਕਰੋਗੇ, ਪਿਆਰ ਕਰੋਗੇ, ਕੱਲ ਨੂੰ ਤੁਹਾਡੀਆਂ ਨਸਲਾਂ ਵੀ ਤੁਹਾਡੀ ਖਿਦਮਤ ਕਰਨਗੀਆਂ। ਇਹ ਬਜ਼ੁਰਗਾਂ ਦੀ ਬਰਕਤ ਆ। ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰੋ। ਸਾਡੀ ਵੀਡੀਓ ਚੰਗੀ ਲੱਗੀ ਆ ਤੇ ਸ਼ੇਅਰ ਲਾਜ਼ਮੀ ਕਰਿਓ, ਲਾਈਕ ਕਮੈਂਟ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।